ਇਹ ਘਰ ਅੱਜ ਵੀ ਪੁਰਾਣਾ ਹੈ। ਇਹਦੇ ਉੱਤੇ ਕੁਝ ਲਿਖਿਆ ਹੈ, ਇਹ ਸ਼ਾਇਦ ਹਿੰਦੀ ਹੈ। ਇਹ ਦੇਖੋ, ਇਹ ਪੜ੍ਹੋ ਕੀ ਲਿਖਿਆ ਹੈ। ਇਹ ਵੀ ਕੋਈ ਪੁਰਾਣੇ ਜ਼ਮਾਨੇ ਦਾ ਪਾਵਾ ਨਜ਼ਰ ਆ ਰਿਹਾ ਮੈਨੂੰ। ਇਹ ਮੇਰਾ ਪਲੰਗ ਦਾ ਪਾਵਾ ਸੀ। ਪਲੰਗ ਤੇ ਖੈਰ ਨਹੀਂ ਇੱਥੇ ਹੈਗਾ, ਲੇਕਿਨ ਇਹ ਪਾਵਾ ਯਕੀਨਨ ਓਰੀਜਨਲ ਹੈ, ਉਹੀ ਪੁਰਾਣਾ। ਕਿ ਇਹ ਦਰਵਾਜ਼ੇ ਜਾਂ ਮਕਾਨਾ ਆਖਰੀ ਵਾਰੀ ਜਦੋਂ ਇਸ ਫੈਮਿਲੀ ਨੇ ਅਟੈਚ ਕੀਤਾ ਹੋਣਾ, ਜਿਹੜੀ ਇੱਥੇ ਜੈਨ ਫੈਮਿਲੀ ਰਹਿੰਦੀ ਸੀ, ਤੇ ਉਹਨਾਂ ਨੇ ਯਕੀਨਨ ਇਹ ਸਾਰੇ ਕਮਰੇ ਭਰੇ ਛੱਡੇ ਹੋਣਗੇ। ਜਿਹੜਾ ਕੋਈ ਜ਼ੇਵਰ ਸੀ, ਕਿਉਂਕਿ ਅਮੀਰ ਲੋਕ ਸਨ, ਉਹ ਫੜਿਆ ਹੋਣਾ ਹੈ, ਪੈਸੇ ਫੜੇ ਹੋਣੇ ਨੇ, ਤੇ ਆਖਾਂ ਜੇ ਨਿਕਲੋ ਇਸ ਤੋਂ ਪਹਿਲਾਂ ਕਿ ਲੁੱਟ ਮਾਰ ਹੋ ਜੇ, ਫਲਾਂ ਹੋ ਜੇ, ਘੱਟ ਵੱਡ ਹੋ ਜੇ। ਹੈਂਡਲ ਉਸ ਤੌਰ ਤੇ ਬਣੇ ਨੇ, ਹੈ ਜੀ। ਵਾਹ ਜੀ ਵਾਹ। अस्सलाम वालेकुम दोस्तों, मैं औरंगजेब बेग एक नवी वीडियो के नाल तुहाडी खिदमत च हाज़र। इस वेले मैं एक ऐसे घर दे विच खड़ा हां जिहड़ा कि 1947 दी पार्टीशन तो बहुत पहले दा बनिया, और पसरूर शहर मेन सिटी जिहड़ा महल्ला भाबड़ियां इहनूं कहा जांदा हुंदा सी, क्योंकि इत्थे गली इमाम साहब होने दा नाम है, लेकिन ये भी कि ये बहुत ज्यादा इत्थे जिहड़े ना ਉਹ ਭਾਬੜੇ यानी कि जैन ਜਿਹੜੇ ਧਰਮ ਦੇ ਲੋਕ ਸਨ, ਉਹ 1947 ਤੋਂ ਪਹਿਲਾਂ ਰਹਿੰਦੇ ਸਨ, ਬਹੁਤ ਅਮੀਰ ਤਰੀਨ ਲੋਕ ਸਨ। ਇਹ ਇੱਕ ਉਹਨਾਂ ਦਾ ਘਰ ਹੈਗਾ ਜਿਹੜਾ ਕਿ ਅੱਜ ਵੀ ਮਹਿਫੂਜ਼ ਹੈ, ਲੇਕਿਨ ਹੁਣ ਜਿਹੜਾ ਨਾ ਇਹਦੀਆਂ ਜਿਹੜੇ ਨਾ ਹਾਲਤ ਉਹ ਕਾਫੀ ਖਰਾਬ ਹੋ ਚੁੱਕੀ ਹੈ ਵਕਤ ਦੇ ਨਾਲ। ਲੇਕਿਨ ਜਿਸ ਤਰ੍ਹਾਂ ਦਾ ਵੀ ਸ਼ਾਹਕਾਰ ਬਣਿਆ ਉਹ ਮੈਂ ਤੁਹਾਨੂੰ ਦਿਖਾ ਲੈਣਾ ਵਾ ਕਿ ਅੱਜ ਇਹ ਜਿਹੜਾ ਨਾ ਘਰ ਕਿਸ ਹਾਲਤ ਦੇ ਵਿੱਚ ਹੈ। ਇਹ ਦੋਸਤੋ, ਇਹ ਜਿਹੜਾ ਘਰ ਹੈਗਾ ਇਹ ਬਿਲਕੁਲ ਮਹੱਲਾ ਭਾਬੜੀਆਂ ਪਸਰੂਰ, ਉਹਦੇ ਵਿੱਚ ਦੇਖੋ ਸਾਰੇ ਮਕਾਨ ਨਵੇਂ ਬਣ ਚੁੱਕੇ ਨੇ, ਲੇਕਿਨ ਇਹ ਘਰ ਅੱਜ ਵੀ ਪੁਰਾਣਾ ਹੈ। ਇਹਦੇ ਉੱਤੇ ਕੁਝ ਲਿਖਿਆ ਹੈ, ਇਹ ਸ਼ਾਇਦ ਹਿੰਦੀ ਹੈ। ਇਹ ਦੇਖੋ, ਇਹ ਪੜ੍ਹੋ ਕੀ ਲਿਖਿਆ ਹੈ, ਔਰ ਇਸ ਸਾਰੇ ਤੇ ਕੁਝ ਲਿਖਿਆ ਹੁੰਦਾ ਸੀ, ਲੇਕਿਨ ਅੱਜ ਇਹ ਮੈਨੂੰ ਤੁਹਾਨੂੰ ਪੜ੍ਹਿਆ ਨਹੀਂ ਜਾ ਰਿਹਾ, ਪੜ੍ਹ ਕੇ ਦੱਸਣਾ ਕੀ ਲਿਖਿਆ ਹੈ, ਠੀਕ ਹੈ ਨਾ। ਇਹ ਮੇਨ ਦਰਵਾਜ਼ੇ ਦੇ ਉੱਤੇ ਤੇ ਇਹ ਦੇਖੋ ਜਨਾਬ, ਉਹ ਹੀ ਅੱਜ ਤੋਂ ਕੋਈ 100 ਸਾਲ ਪੁਰਾਣਾ ਨਕਸ਼ਾ ਨੁਗਾਰ ਅੱਜ ਵੀ ਮੌਜੂਦ ਹੈ। ਖੂਬਸੂਰਤ ਮਕਾਨ, ਵਾਹ ਜੀ ਵਾਹ, ਵਾਹ ਜੀ ਵਾਹ, ਜ਼ਬਰਦਸਤ। ਇਹ ਦੇਖੋ ਜੀ, ਇਹ ਤਾਂ ਮੇਨ ਦਰਵਾਜ਼ਾ, ਤੇ ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਕੰਮ ਹੋਇਆ, ਸਾਦਾ ਔਰ ਸਿੰਪਲ ਇੱਟਾਂ ਦਾ, ਠੀਕ ਹੈ ਨਾ। ਇਹ ਸਾਰਾ ਬਾਜ਼ਾਰ ਹੈ, ਕਿਹਾ ਜਾਂਦਾ ਕਿ ਸਾਰੇ ਪੁਰਾਣੇ ਮਕਾਨ ਹੁੰਦੇ ਸਨ, ਲੇਕਿਨ ਹੁਣ ਸਿਰਫ ਇਹ ਘਰ ਰਹਿ ਗਿਆ। ਇਹ ਇਹਦੀਆਂ ਖਿੜਕੀਆਂ, ਵਾਹ ਜੀ ਵਾਹ, ਉੱਤੇ ਰੋਸ਼ਨਦਾਨ। ਖੂਬਸੂਰਤ ਸ਼ਾਹਕਾਰ ਪਸਰੂਰ ਸ਼ਹਿਰ ਦੇ ਵਿੱਚ। ਦੇਖ ਲਓ ਤੁਸੀਂ, ਇਹ ਅੱਜ ਵੀ ਪੁਰਾਣੇ ਸ਼ਾਹਕਾਰ। ਇਹ ਦੇਖੋ, ਇਹ ਜਾਲੇ ਲੱਗੇ ਨੇ। ਜਾਲੇ ਇਸ ਲਈ ਲੱਗੇ ਨੇ ਕਿ ਇਹ ਹੁਣ ਬਿਲਕੁਲ ਖੋਲੇ ਬਣ ਚੁੱਕੇ ਨੇ। ਦਰਵਾਜ਼ਾ ਓਰੀਜਨਲ, ਹਾਂਜੀ। ਇਹ ਉੱਤੇ ਰੋਸ਼ਨਦਾਨ, ਇਹ ਦੇਖੋ ਤੁਸੀਂ, ਇਹ ਕੁੰਡੀਆਂ ਉਹ ਵੀ ਪੁਰਾਣੀਆਂ, ਠੀਕ ਹੈ ਨਾ। ਜਿੱਥੇ ਕਦੀ ਉਹ ਜਿਨ੍ਹਾਂ ਲੋਕਾਂ ਨੇ ਲਾਈਆਂ ਨੇ, ਹਾਂਜੀ, ਇਹ ਇਸਤੇਮਾਲ ਕਰਦੇ ਹੋਣੇ ਨੇ। ਇਹਨਾਂ ਨੇ ਦਰਵਾਜ਼ੇ ਬੰਦ ਕੀਤੇ ਤੇ ਚਲੇ ਗਏ। ਇੱਕ ਚੀਜ਼ ਮੈਂ ਇੱਥੇ ਦੋਸਤੋ ਹੋਰ ਐਡ ਕਰਨਾ ਚਾਹਨਾ, ਇੱਥੇ ਅੰਦਰ ਬਹੁਤ ਗਰਮੀ ਹੈ, ਪਸੀਨਾ ਆ ਰਿਹਾ, ਕਿ ਇਹ ਦਰਵਾਜ਼ੇ ਜਾਂ ਮਕਾਨਾ ਆਖਰੀ ਵਾਰੀ ਜਦੋਂ ਇਸ ਫੈਮਿਲੀ ਨੇ ਅਟੈਚ ਕੀਤਾ ਹੋਣਾ, ਜਿਹੜੀ ਇੱਥੇ ਜੈਨ ਫੈਮਿਲੀ ਰਹਿੰਦੀ ਸੀ, ਤੇ ਉਹਨਾਂ ਨੇ ਯਕੀਨਨ ਇਹ ਸਾਰੇ ਕਮਰੇ ਭਰੇ ਛੱਡੇ ਹੋਣਗੇ। ਜਿਹੜਾ ਕੋਈ ਜ਼ੇਵਰ ਸੀ, ਕਿਉਂਕਿ ਅਮੀਰ ਲੋਕ ਸਨ, ਉਹ ਫੜਿਆ ਹੋਣਾ ਹੈ, ਪੈਸੇ ਫੜੇ ਹੋਣੇ ਨੇ, ਤੇ ਆਖਾਂ ਜੇ ਨਿਕਲੋ ਇਸ ਤੋਂ ਪਹਿਲਾਂ ਕਿ ਲੁੱਟ ਮਾਰ ਹੋ ਜੇ, ਫਲਾਂ ਹੋ ਜੇ, ਘੱਟ ਵੱਡ ਹੋ ਜੇ, ਉਹ ਇੱਥੋਂ ਚਲੇ ਗਏ ਹੋਣਗੇ। ਤੇ ਇਹ ਦਰਵਾਜ਼ੇ ਜਿਹੜੇ ਨਾ ਯਕੀਨਨ ਉਹਨਾਂ ਨੇ ਇਹ ਕਿਸ ਤਰ੍ਹਾਂ ਛੱਡੇ ਹੋਣਗੇ ਭਰੇ ਘਰ, ਹਾਂਜੀ, ਕਿਸ ਤਰ੍ਹਾਂ ਛੱਡੇ ਹੋਣਗੇ। ਇਹ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਇਹ ਘਰ ਇੱਥੋਂ ਨਿਕਲੇ ਨੇ। ਇਹ ਦਰਵਾਜ਼ੇ ਕੁੰਡੀਆਂ ਵੀ ਲਾਈਆਂ ਹੋਣੀਆਂ ਔਰ ਬਾਹਰ ਨਿਕਲ ਗਏ ਹੋਣਗੇ, ਠੀਕ ਹੈ ਨਾ। ਲਓ ਜੀ ਦੋਸਤੋ, ਇਹ ਦੇਖ ਸਕਦੇ ਹੋ ਛੱਤਾਂ ਹੁਣ ਟੁੱਟ ਫੁੱਟ ਦਾ ਸ਼ਿਕਾਰ ਨੇ। ਇਹ ਬਹੁਤ ਵੱਡਾ ਚੁਬਾਰਾ ਹੁੰਦਾ ਸੀ, ਡਬਲ ਸਟੋਰੀ। ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਇੱਧਰ ਦਿਖਾ ਲੈਣਾ। ਦੇਖੋ, ਇਹ ਉੱਤੇ ਚੁਬਾਰੇ ਬਣੇ ਨੇ, ਦਰਵਾਜ਼ੇ, ਠੀਕ ਹੈ ਨਾ। ਤੇ ਇਹਦੇ ਰੋਸ਼ਨਦਾਨ ਖਿੜਕੀਆਂ। ਇਹ ਦੇਖੋ, ਇਹ ਇਹਦਾ ਇੱਕ ਮੇਨ ਹਾਲ ਸੀ।
ਇਹ ਦਰਵਾਜ਼ਾ ਹੋ ਗਿਆ ਮੇਨ, ਇਧਰੋਂ ਦੀ ਅੰਦਰ ਆਈਦਾ। ਇਹ ਹਾਲ ਆ ਗਿਆ ਅੱਗੇ, ਉਹਦੇ ਖਿੜਕੀਆਂ ਦਰਵਾਜ਼ੇ ਤੁਸੀਂ ਦੇਖੋ ਕਿੰਨੇ ਜ਼ਿਆਦਾ ਨੇ। ਇਹ ਉੱਤੇ ਰੋਸ਼ਨਦਾਨ, ਥੱਲੇ ਖਿੜਕੀਆਂ, ਤੇ ਇਹ ਜਨਾਬ ਇੱਥੇ ਖਿੜਕੀਆਂ ਜਿਹੜੀਆਂ ਨੇ, ਇਹ ਖੈਰ ਸਮਾਨ ਤੇ ਬਾਅਦ ਵਿੱਚ ਫੈਮਿਲੀ ਜਿਹੜੀ ਇੱਥੇ ਬਾਅਦ ਚ ਰਹਿ ਰਹੀ ਸੀ ਉਹਦਾ ਹੈਗਾ। ਇਹ ਖਿੜਕੀਆਂ ਪੁਰਾਣੀਆਂ ਓਰੀਜਨਲ, ਵਾਹ ਜੀ ਵਾਹ। ਤੇ ਇੱਕ ਅਲਮਾਰੀ ਇਹ ਪੁਰਾਣੀ ਜੀ ਦੀਵਾਰ ਦੇ ਵਿੱਚ ਬਣੀ ਆ, ਦੇਖੋ ਕੈਸੇ ਖੂਬਸੂਰਤ ਇਹਦੇ ਹੈਂਡਲ ਉਸ ਤੌਰ ਤੇ ਬਣੇ ਨੇ, ਹੈ ਜੀ, ਵਾਹ ਜੀ ਵਾਹ। ਤੇ ਇਹ ਇੱਕ ਪਾਵਾ ਪਿਆ ਦਾ, ਇਹ ਵੀ ਕੋਈ ਪੁਰਾਣੇ ਜ਼ਮਾਨੇ ਦਾ ਪਾਵਾ ਨਜ਼ਰ ਆ ਰਿਹਾ ਮੈਨੂੰ। ਇਹ ਮੇਰਾ ਪਲੰਗ ਦਾ ਪਾਵਾ ਸੀ, ਪਲੰਗ ਤੇ ਖੈਰ ਨਹੀਂ ਇੱਥੇ ਹੈਗਾ, ਲੇਕਿਨ ਇਹ ਪਾਵਾ ਯਕੀਨਨ ਓਰੀਜਨਲ ਹੈ, ਉਹੀ ਪੁਰਾਣਾ ਜਿਹੜਾ ਉਸ ਦੌਰ ਦਾ ਇਸ ਫੈਮਿਲੀ ਦਾ ਕੋਈ ਪਲੰਗ ਹੋਏਗਾ ਉਹਦਾ ਬਣਿਆ। ਹਾਂਜੀ, ਇਹ ਦੇਖੋ ਰੋਸ਼ਨਦਾਨ, ਜਿਹੜਾ ਮਖਸੂਸ ਜਾਲੀਆਂ ਵਾਲਾ ਰੋਸ਼ਨਦਾਨ ਹੁੰਦਾ ਸੀ, ਸਰੀਏ ਲੱਗੇ ਹੁੰਦੇ ਸਨ ਵਿੱਚ। ਤੇ ਇਹ ਜਨਾਬ ਆ ਗਿਆ ਆਤਿਸ਼ਦਾਨ। ਇਹ ਮੇਰੇ ਨਾਲ ਉਹਨਾਂ ਨੇ ਆਰਜ਼ੀ ਤੌਰ ਤੇ ਬੰਦ ਸ਼ਾਇਦ ਕੀਤਾ, ਲੇਕਿਨ ਇਹ ਓਰੀਜਨਲ ਆਤਿਸ਼ਦਾਨ। ਇਹਦੇ ਵਿੱਚ ਅੱਗ ਬਾਲਦੇ ਹੁੰਦੇ ਸਨ ਤੇ ਇਹਦਾ ਧੂੰਆਂ ਇੱਥੋਂ ਵਿੱਚੋਂ ਦੀ ਉੱਤੇ ਛੱਤ ਤੇ ਜਾਂਦਾ ਹੁੰਦਾ ਸੀ, ਕਿਉਂਕਿ ਉਹਦੇ ਨਾਲ ਗੈਸ ਹੁੰਦੀ ਸੀ ਤੇ ਇਹਦੇ ਨਾਲ ਫਿਰ ਕਮਰੇ ਨੂੰ ਗਰਮ ਕਰਦੇ ਹੁੰਦੇ ਸਨ ਤਾਂ ਕਿ ਇੱਥੇ ਸਾਰੇ ਬਹਿਣ ਤੇ ਇੱਥੇ ਅੱਗ ਬਾਲ ਕੇ ਤੇ ਸੇਕਣ, ਠੀਕ ਹੈ ਨਾ। ਤੇ ਇਹ ਜਨਾਬ ਹੋ ਗਿਆ ਹਾਲ। ਇਹ ਅੱਗੇ ਆ ਗਿਆ ਇਹਦਾ ਇੱਕ ਕਮਰਾ ਜਿਹੜਾ ਕਿ ਹੁਣ ਬਿਲਕੁਲ ਦੇਖੋ ਸਕ੍ਰੈਪ। ਅੱਛਾ, ਇਹ ਜਨਾਬ ਦੀਵਾਰ ਹੈ। ਇਹ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਦਿਖਾਉਣਾ ਚਾਹੁੰਦਾ ਕਿ ਕਿੰਨਾ ਕੁ ਪੁਰਾਣਾ ਹੈ। ਦੇਖੋ ਦੀਵਾਰ ਹੈ, ਇਹ ਦੇਖੋ ਗਾਰੇ ਦੀ ਚਨਾਈ ਹੈ, ਇਹ ਗਾਰਾ ਹੈ, ਠੀਕ ਹੈ ਨਾ। ਇੱਕ ਤਾਂ ਹੁੰਦਾ ਨਾ ਪੱਥਰ ਚੂਨੇ ਦਾ ਬਣਿਆ, ਇਹ ਨਹੀਂ, ਇਹ ਗਾਰਾ ਹੈ। ਔਰ ਇਹ ਦੇਖੋ ਛੋਟੀ ਇੱਟ, ਛੋਟੀ ਇੱਟ ਨਾਲ ਬਣਿਆ। ਇਹ ਦੇਖੋ ਇਹ ਛੋਟੀ ਇੱਟ ਵੀ ਲੱਗੀ ਤੇ ਵੱਡੀ ਇੱਟ ਵੀ ਲੱਗੀ ਹੈ। ਇਸ ਸਾਈਡ ਦੇਖੋ, ਇਹ ਦੇਖੋ ਇਹ ਵਿੱਚ ਵੱਡੀ ਇੱਟ ਲੱਗੀ ਹੈ, ਇਹ ਛੋਟੀਆਂ ਇੱਟਾਂ ਨੇ। ਇਹ ਮਿਕਸਚਰ ਹੈਗਾ ਤੇ ਇਸ ਲਈ ਕਿਹਾ ਜਾਂਦਾ ਹੈ ਕਿ ਇਹਨੂੰ ਇਹ 100 ਸਾਲ ਤੋਂ ਜ਼ਿਆਦਾ ਅਰਸਾ ਡੈਫੀਨੇਟਲੀ ਇਹਨੂੰ ਹੋ ਗਿਆ। ਦਰਵਾਜ਼ੇ ਜਨਾਬ ਇਹਦੇ, ਇਹ ਦੇਖੋ ਜੀ, ਵਾਹ ਜੀ ਵਾਹ। ਇਹ ਜੀ ਪਸਰੂਰ ਸ਼ਹਿਰ। ਪਸਰੂਰ ਸ਼ਹਿਰ ਦੇ ਬਾਰੇ ਥੋੜਾ ਦੱਸਿਆ ਕਿ ਬਹੁਤ ਜਿਹੜਾ ਨਾ ਅਮੀਰ ਤਰੀਨ ਸ਼ਹਿਰ ਇਸ ਲਈ ਹੁੰਦਾ ਸੀ ਕਿ ਇੱਥੇ ਜਿਹੜੇ ਜੈਨ ਮਜ਼ਹਬ ਦੇ ਲੋਕ ਸਨ ਨਾ ਉਹ ਬਹੁਤ ਰਿਚ ਸਨ। ਜ਼ਿਆਦਾਤਰ ਸ਼ਹਿਰ ਦੇ ਵਿੱਚ ਹਿੰਦੂ ਰਹਿੰਦੇ ਸਨ, ਹਿੰਦੂ ਤੇ ਜੈਨ। ਸਿੱਖ ਰਹਿੰਦੇ ਸਨ ਉਹ ਸਰਾਊਂਡਿੰਗ ਏਰੀਆ ਜਿਹੜੇ ਹੈਗੇ ਨੇ, ਮਤਲਬ ਪਿੰਡਾਂ ਦੇ ਵਿੱਚ। ਸ਼ਹਿਰ ਦੇ ਜਿਹੜੇ ਨੂੰ ਜੈਨ ਜਿਹੜੇ ਨੇ ਉਹ ਰਹਿੰਦੇ ਸਨ ਤੇ ਉਹ ਹੁਣ ਜਿਹੜਾ ਨਾ ਇਸ ਵੇਲੇ ਇਹਦੀ ਕੁਝ ਬਾਕੀਅਤ ਮੌਜੂਦ ਨੇ। ਪਸਰੂਰ ਸ਼ਹਿਰ ਦੇ ਵਿੱਚ ਮੈਂ ਅੱਜ ਆਇਆ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਇੱਥੇ ਪੁਰਾਣੀਆਂ ਇਮਾਰਤਾਂ ਨੇ, ਜੈਨ ਤੇ ਹਿੰਦੂ ਧਰਮ ਦੇ ਜਿਹੜੇ ਲੋਕ ਸਨ ਉਹ 1947 ਤੋਂ ਦੇ ਵੇਲੇ ਛੱਡ ਕੇ ਉਹ ਅੱਜ ਅਗਰ ਜਿਹੜੀਆਂ ਕੁਝ ਚਾਹੁੰਦੇ ਕਿ ਹੈ ਨੇ, ਮੈਂ ਤੁਹਾਨੂੰ ਦਿਖਾ ਰਿਹਾ। ਇੱਕ ਹੈ ਪਿੱਛੇ ਤੁਹਾਡੇ ਮੇਰੇ ਬਿਲਡਿੰਗ ਹੈ, ਲਾਲ ਰੰਗ ਦੀ ਬਿਲਡਿੰਗ, ਬਹੁਤ ਹੀ ਖੂਬਸੂਰਤ ਬਣੀ, ਠੀਕ ਹੈ ਨਾ। ਤੇ ਮਹੱਲਾ ਇਹਨੂੰ ਪੁਰਾਣਾ ਕਿਹਾ ਜਾਂਦਾ ਹੁੰਦਾ ਸੀ, ਮਹੱਲਾ ਬਾਬੜੀਆਂ, ਤੇ ਮੌਜੂਦਾ ਮਹੱਲਾ ਇਮਾਮ ਸਾਹਿਬ ਹੈ। ਪਸਰੂਰ ਸ਼ਹਿਰ ਦੇ ਬਿਲਕੁਲ ਵਿੱਚ ਹੈਗਾ। ਤੇ ਇਹ ਜਨਾਬ ਤੁਹਾਨੂੰ ਮੈਂ ਦਿਖਾ ਦੇਣਾ। ਇਹ ਜਨਾਬ ਇਹਦਾ ਦੇਖੋ ਤੁਸੀਂ, ਬਹੁਤ ਹੀ ਖੂਬਸੂਰਤ ਦਰਵਾਜ਼ਾ ਬਣਿਆ ਉਸ ਦੌਰ ਦਾ। ਇਹ ਪਿਲਰ ਚੈੱਕ ਕਰੋ, ਇੱਟਾਂ ਦੇ ਗੋਲ ਕਰਕੇ ਬਣਾਏ ਨੇ। ਇਹ ਉੱਤੇ ਜਾ ਕੇ ਇਹ ਗਮਲਾ ਟਾਈਪ ਬਣਿਆ, ਇਹ ਵੀ ਇੱਟਾਂ ਦਾ ਹੀ ਬਣਿਆ। ਫਿਰ ਉੱਤੇ ਆ ਨਿਸ਼ਾਨੀ, ਇਹ ਦੇਖੋ ਕਿੰਨੀ ਖੂਬਸੂਰਤ ਨਕਸ਼ਨਕਾਰੀ ਉਸ ਦੌਰ ਦੀ ਹੋਈ ਹੈ। ਇਹ ਦੇਖੋ ਇਹ ਉੱਤੇ ਇਹ ਫੁੱਲ ਬਣੇ ਸਨ। ਕੋਈ ਯਕੀਨ ਇੱਥੇ ਕੁਝ ਲਿਖਿਆ ਵੀ ਹੋਏਗਾ, ਲੇਕਿਨ ਹੁਣ ਫਿਲਹਾਲ ਨਹੀਂ ਨਜ਼ਰ ਆ ਰਿਹਾ, ਨਾ ਹੀ ਕੁਛ ਇਸ ਕਾਬਲ ਹੈ, ਠੀਕ ਹੈ ਨਾ। ਇਹ ਦੇਖੋ ਇਹਦੇ ਕੋਲ ਇੱਕ ਹੋਰ ਪੁਰਾਣਾ ਮਕਾਨ ਹੈ। ਇਹ ਦੇਖੋ ਬਹੁਤ ਹੀ ਆਲੀਸ਼ਾਨ। ਤੇ ਇਹ ਜਿਹੜਾ ਨਾ ਇਹ ਨਵਾਂ ਬਣ ਚੁੱਕਿਆ। ਖੈਰ ਫਿਲਹਾਲ ਗੱਲ ਕਰਾਂਗੇ ਇਸ ਮਕਾਨ ਦੀ, ਤੇ ਇਹ ਤੁਹਾਨੂੰ ਬਾਹਰੋਂ ਪਹਿਲਾਂ ਦਿਖਾ ਲਾਂ, ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਅੰਦਰ ਜਾ ਕੇ ਇਹ ਦੇਖੋ ਇਹ ਮਲਬੇ ਦੇ ਨਾਲ ਖਿੜਕੀਆਂ ਭਰੀਆਂ ਨੇ ਇਹਦੀਆਂ। ਇਹ ਬਿਲਕੁਲ ਹੁਣ ਇਹ ਦੀਵਾਰਾਂ ਨੀਹਾਂ ਵੀ ਇਹਦੀਆਂ ਬਿਲਕੁਲ ਖ਼ਰਾਬ ਹੋ ਚੁੱਕੀਆਂ ਨੇ, ਟੋਟਲੀ ਨਾਕਾਬਲੇ ਇਸਤੇਮਾਲ, ਇੱਕ ਖੋਲਾ ਜਿਹਾ ਰਹਿ ਗਿਆ। ਇਹ ਦੇਖੋ ਨਾ, ਇਹ ਦਰਵਾਜ਼ਾ ਇਹਦਾ, ਤੇ ਇਧਰੋਂ ਤੁਹਾਨੂੰ ਮੈਂ ਦਿਖਾ ਦਿਆਂ। ਇਹ ਦੇਖੋ ਇਹ ਜਨਾਬ ਇਹਦਾ ਬਾਹਰ ਦਾ ਵੀ ਤੁਹਾਨੂੰ ਦਿਖਾ ਦਿੱਤਾ। ਇਹ ਵੀ ਕੋਈ ਪੁਰਾਣੀ ਬਿਲਡਿੰਗ ਹੈ ਇੱਥੇ। ਇਹ ਦੇਖੋ ਪੁਰਾਣਾ ਦਰਵਾਜ਼ਾ ਲੱਗਿਆ, ਇਸ ਤਰ੍ਹਾਂ ਜਿਸ ਤਰ੍ਹਾਂ ਗਰਾਜ ਹੈ, ਲੇਕਿਨ ਖੈਰ। ਤੇ ਇਹ ਨਾਲ ਇਹਦੇ ਇੱਕ ਹੋਰ ਬਿਲਡਿੰਗ ਹੈ, ਇਹ ਮੈਂ ਤੁਹਾਨੂੰ ਬਾਅਦ 'ਚ ਦਿਖਾਵਾਂਗਾ, ਅਗਲੀ ਵੀਡੀਓ ਦੇ ਵਿੱਚ ਇਹ ਦਿਖਾ ਲਾਂਗਾ, ਠੀਕ ਹੈ ਨਾ। ਲੇਕਿਨ ਫਿਲਹਾਲ ਤੁਹਾਨੂੰ ਇਹ ਜਿਹੜਾ ਨਾ
ਇਹ ਜੀ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਤੋਂ ਵਿਖਾ ਦਿਆਂ। ਇਹ ਦੇਖੋ ਇਹ ਦੀਵਾਰ ਹੈ ਸਾਹਮਣੇ, ਇੱਕ ਦੇ ਉੱਤੇ ਡਿਜ਼ਾਈਨਿੰਗ ਹੋਈ ਆ ਦੇਖੋ, ਦੂਸਰਾ ਹੈ ਬਲੂ ਕਲਰ ਦਾ, ਉਹ ਵੀ ਪੁਰਾਣਾ ਪੇਂਟ ਹੈ। ਤੇ ਇਸ ਮਕਾਨ ਦੀ ਖਾਸ ਗੱਲ ਕੀ ਇਹ ਵੇ ਕਿ ਇਹ ਇੱਟਾਂ ਦਾ ਬਣਿਆ, ਮੋਟੀ ਇੱਟ ਜਿਹੜੀ ਹੈ ਨਾ ਅੰਗਰੇਜ਼ ਦੌਰ ਦਾ ਬਣਿਆ। ਤੇ ਇਹ ਉੱਤੇ ਜਿਹੜਾ ਨਾ ਇਹਨੂੰ ਮਿੱਟੀ ਦਾ ਜਿਹੜਾ ਲੇਪ ਕੀਤਾ ਸੀ, ਮਿੱਟੀ ਦੇ ਰੇਤ ਦਾ ਹੈ ਤਾਂ ਕਿ ਕਮਰੇ ਠੰਡੇ ਰਹਿਣ। ਇਹ ਪਲਸਤਰ ਜਿਹੜਾ ਨਾ ਇਹ ਮਿੱਟੀ ਤੇ ਰੇਤ ਦਾ ਹੋਇਆ ਹੈ। ਇਹ 1947 ਦੇ ਵਿੱਚ ਉਹ ਯਾਦਾਂ ਨੇ ਜਿਹੜੀਆਂ ਤਲਖ ਅੱਜ ਵੀ ਕੁਝ ਹੈ ਨੇ, ਗੋ ਕੇ ਜਿਹੜੀ ਘੱਟ ਵੱਧ ਦੇ ਕਤਲੋ ਗਾਰਤ ਨਹੀਂ ਸੀ ਹੋਣੀ ਚਾਹੀਦੀ। ਕੁਝ ਲਾਲਚੀ ਲੋਕ ਦੋਨਾਂ ਸਾਈਡਾਂ ਤੇ ਉਹਨਾਂ ਨੇ ਇਹ ਸ਼ੈਤਾਨੀ ਅਮਲ ਕੀਤਾ ਔਰ ਮਾਸੂਮ ਲੋਕਾਂ ਨੂੰ ਮਾਰ ਦਿੱਤਾ। ਮਾਸੂਮ ਲੋਕਾਂ ਨੂੰ ਪਿਆਰ ਮੁਹੱਬਤ ਨਾਲ ਰਹਿੰਦੇ ਹੁੰਦੇ ਸਨ ਮਹੱਲਿਆਂ ਗਲੀਆਂ 'ਚ, ਤੇ ਉਹ ਹੀ ਇੱਕ ਦੂਸਰੇ ਨੂੰ ਖਾਣ ਪੈਣ ਲੱਗ ਪਏ, ਇੱਕ ਦੂਸਰੇ ਦੀ ਜਾਨ ਦੇ ਪਿਆਸੇ ਬਣ ਗਏ। ਕੈਸੀ ਸ਼ੈਤਾਨੀ ਵਿੱਚ ਖੇਲੀ ਗਈ, ਕੌਣ ਲੋਕ ਇਨਵੋਲਵ ਸਨ ਜਿਨ੍ਹਾਂ ਨੇ ਮਾਚਿਸ ਦੀ ਤਿਲ ਦੀ ਅੱਗ ਲਾਈ ਔਰ ਇੱਕ ਦੂਜੇ ਦੇ ਘਰਾਂ ਦੇ ਘਰ ਬਾਬੇ ਮਾਈਆਂ ਬਜ਼ੁਰਗ ਜਵਾਨਾਂ ਕੁੜੀਆਂ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਲਾਸ਼ਾਂ ਦੇ ਢੇਰ ਲਾ ਦਿੱਤੇ। ਅੱਜ ਵੀ ਸਾਡੀ ਕੋਸ਼ਿਸ਼ ਹੈ ਕਿ ਨੈਕਸਟ ਟਾਈਮ ਇਹ ਤਰੀਕ ਨਾ ਦੁਹਰਾਈ ਜਾਏ, ਠੀਕ ਹੈ ਨਾ। ਤੇ ਇਹ ਤੁਸੀਂ ਜਿਹੜਾ ਨਾ ਮਕਾਨ ਹੈ ਇਹ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਤੇ ਇਹ ਉਹੀ ਪੁਰਾਣਾ ਹਾਂਜੀ। ਤੇ ਅੱਜ ਵੀ ਇਹਦੀ ਜਿਹੜੀ ਹੈ ਨਾ ਇਹ ਚੀਖ ਕੇ ਕਹਿ ਰਿਹਾ ਕਿ ਜਨਾਬ ਕਦੀ ਇੱਥੇ ਵੀ ਫੈਮਿਲੀ ਰਹਿੰਦੀ ਹੋਏਗੀ ਔਰ ਉਹ ਜਿਹੜਾ ਨਾ ਜ਼ਿੰਦਗੀ ਦੇ ਦਿਨ ਪੂਰੇ ਕਰਦੇ ਹੋਣਗੇ। ਅੱਲਾ ਕਰੇ ਇਸ ਦੁਨੀਆ ਦੇ ਵਿੱਚ ਅਮਨ ਆਏ, ਹਰ ਬੰਦਾ ਪਿਆਰ ਮੁਹੱਬਤ ਔਰ ਸ਼ਾਂਤੀ ਦੇ ਨਾਲ ਰਹੇ। ਔਰੰਗਜ਼ੇਬ ਨੂੰ ਇਜਾਜ਼ਤ ਦਿਓ।